ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਕਿਵੇਂ ਠੀਕ ਰੱਖੀਏ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਦੇ ਨਾਲ ਉਹਨਾਂ ਦੀ ਵਰਤੋਂ ਕਰਕੇ ਸਿਹਤ ਨੂੰ ਠੀਕ ਰੱਖਣਾ ਆ। ਕਈ ਵਾਰੀ ਓੜ ਪੋੜ ਕੀਤਿਆਂ ਕਈ ਬਿਮਾਰੀਆਂ ਤੋਂ ਆਰਾਮ ਆ ਜਾਂਦਾ ਹੈ। ਸੋ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਇਹਨੂੰ ਹੋਮ ਰੈਮਡੀਜ਼ ਕਹਿੰਦੇ ਆ, ਉਸ ਦੀ ਗੱਲ ਕਰਦੇ ਆ। ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਇਲਾਜ ਦੱਸ ਸਕੇ, ਜਿਹੜਾ ਤੁਹਾਨੂੰ ਆਣ ਕੇ ਕੋਈ ਗੋਲੀਆਂ, ਵੈਸੇ ਗੋਲੀਆਂ ਵਾਲਾ ਇਲਾਜ ਨਹੀਂ ਇੱਥੇ, ਐਲੋਪੈਥੀ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਜੇ ਤੁਸੀਂ ਐਲੋਪੈਥੀ ਦੀ ਦਵਾਈ ਦੱਸ ਵੀ ਦਿੰਦੇ ਆ ਨਾ, ਪਲੀਜ਼ ਨਾ ਵੀ ਦੱਸਿਆ ਕਰੋ ਤਾਂ ਵਧੀਆ ਆ, ਕਿਉਂਕਿ ਆਪਾਂ ਹੋਮ ਰੈਮਡੀ ਦੀ ਹੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਕਿ ਜਿਹੜੀਆਂ ਹੋਮ ਰੈਮਡੀਜ਼ ਆ ਉਹਨਾਂ ਦੇ ਨਾਲ ਉਹਨਾਂ ਨੂੰ ਵਰਤ ਕੇ ਆਪਾਂ ਨੂੰ ਕਿਵੇਂ ਆਰਾਮ ਆ ਸਕਦਾ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਉਹ ਤੁਸੀਂ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਆ ਨੈਚੁਰਲ ਤਰੀਕੇ ਦੇ ਨਾਲ। ਗੋਲੀਆਂ ਜਦੋਂ ਡਾਕਟਰ ਦਿੰਦੇ ਆ, ਅਸੀਂ ਵੀ ਇਸ ਦੁਨੀਆ ਦੇ ਵਿੱਚ ਹੀ ਰਹਿੰਦੇ ਆ, ਜਦੋਂ ਕਿਸੇ ਚੀਜ਼ ਲਈ ਜਾਈਦਾ ਗੋਲੀਆਂ ਘਟਦੀਆਂ ਨਹੀਂ, ਗੋਲੀਆਂ ਵੱਧਦੀਆਂ ਤੇ ਵੱਧਦੀਆਂ ਜਾਂਦੀਆਂ। ਸੋ ਤੁਹਾਨੂੰ ਇਹੀ ਰਿਕੁਐਸਟ ਕਰਦੇ ਆ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਦੱਸੀਆਂ ਜਾਂਦੀਆਂ ਜੜੀ ਬੂਟੀ ਜਾਂ ਹੋਰ ਦੇਖ ਲਓ, ਕਾਲੀਆਂ ਮਿਰਚਾਂ ਹੀ ਹੈਗੀਆਂ ਘਰ ਦੇ ਵਿੱਚ, ਜੀਰਾ ਆ, ਜਵੈਣ ਆ ਜਾਂ ਸਿਨੇਮਨ ਆ, ਛੋਟੀਆਂ ਇਲਾਇਚੀਆਂ, ਵੱਡੀਆਂ ਇਲਾਇਚੀਆਂ, ਜੋ ਕੁਝ ਵੀ ਆ, ਇਹ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ। ਜਿਵੇਂ ਜਿਵੇਂ ਦੱਸੀਆਂ ਜਾਂਦੀਆਂ ਉਵੇਂ ਉਵੇਂ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ। ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਇਹ ਕਈ ਚੀਜ਼ਾਂ ਪੈਂਦੀਆਂ ਆ, ਉਹ ਦਵਾਈ ਦੇ ਤੌਰ ਦੇ ਉੱਤੇ ਡਾਕਟਰ ਉਹਨਾਂ ਨੂੰ ਵਰਤਦੇ ਆ। ਜਿਹੜੀਆਂ ਦਵਾਈਆਂ ਦੇ ਵਿੱਚ ਕਈ ਚੀਜ਼ਾਂ ਰਲਾਈਆਂ ਜਾਂਦੀਆਂ ਅਤੇ ਕਈ ਚੀਜ਼ਾਂ ਐਸੀਆਂ ਹੁੰਦੀਆਂ ਉਹ ਤੁਹਾਡੀ ਸਿਹਤ ਲਈ ਹਾਨੀਕਾਰਕ ਵੀ ਹੁੰਦੀਆਂ। ਪਰ ਆਹ ਜਿਹੜੀਆਂ ਚੀਜ਼ਾਂ ਪਈਆਂ ਤੁਹਾਨੂੰ ਪਤਾ ਲੱਗ ਜਾਂਦਾ ਇਹਨਾਂ ਦੀ ਬਾਏ ਆ, ਗਰਮੀ ਆ, ਕੀ ਆ, ਅਤੇ ਉਹਦੇ ਨਾਲ ਤੁਸੀਂ ਉਸ ਨੂੰ ਬੈਲੈਂਸ ਕਰ ਸਕਦੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ ਯੂਐਸਏ ਨਾਲ ਤੁਸੀਂ ਜੁੜੇ ਹੋਏ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਹਾਡੇ ਕੋਲ ਵਾਈਫਾਈ ਰੇਡੀਓ ਸੈੱਟ ਆ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਆ। ਜਿਵੇਂ ਵੀ ਜੁੜੇ ਹੋਏ ਆ, ਆਪ ਸਭ ਦਾ ਸਵਾਗਤ ਆ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਗੁਰਜਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੀ ਭੈਣ ਬਾਰੇ ਪੁੱਛਣਾ ਸੀਗਾ। ਉਹਨਾਂ ਦਾ ਕੀ ਹੈ ਨਾ, ਪੂਰੀਆਂ ਲੱਤਾਂ ਜਿਵੇਂ ਨਾ ਦੋਵੇਂ ਜਦੋਂ ਖੜੇ ਹੁੰਦੇ ਨੇ ਬਹੁਤ ਦੁਖਦੀਆਂ ਨੇ, ਥੋੜੀ ਦੇਰ ਖੜੇ ਹੋ ਸਕਦੇ ਨੇ, ਫਿਰ ਉਹਨਾਂ ਨੂੰ ਜੀ ਕਰਦਾ ਮੈਂ ਬਹਿ ਜਾਵਾਂ। ਅੱਛਾ, ਹਾਂਜੀ, ਲੱਤਾਂ ਤੇ ਭਾਰ ਨਹੀਂ ਆਉਂਦਾ ਬਹੁਤਾ ਦੇਰ, ਹੈ ਨਾ? ਹਾਂਜੀ 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 ਹਾਂਜੀ। ਚਲੋ ਆਪਾਂ ਪੁੱਛ ਲੈਂਦੇ ਹਾਂ ਜੀ। ਠੀਕ, ਥੈਂਕ ਯੂ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਬਾਜ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ, ਤੇ ਬਹੁਤ ਲੋਕਾਂ ਨੂੰ ਆਰਾਮ ਆਉਂਦਾ, ਤੇ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੇ ਤੰਦਰੁਸਤੀਆਂ ਬਖਸ਼ੇ। ਥੈਂਕ ਯੂ ਜੀ। ਤੇ ਮੈਂ ਟਰੱਕ ਚਲਾਉਣਾ ਜੀ, ਮੇਰੇ ਨਾ ਫੁੜਫੜੀਆਂ ਦੁਖਣ ਲੱਗ ਜਾਂਦੀਆਂ ਅੱਖਾਂ ਦੇ ਉੱਤੋਂ ਸਾਈਡਾਂ ਤੋਂ, ਤੇ ਟਸ ਕਰਨ ਲੱਗ ਜਾਂਦੀਆਂ। ਇਹਦੇ ਬਾਰੇ ਕੋਈ ਕਿਤੇ ਭੈਣ ਭਰਾ ਨੂੰ ਜਾਂ ਜਗਵੀਰ ਸਿੰਘ ਨੂੰ ਪਤਾ ਹੋਵੇ ਤਾਂ ਦੱਸਣ ਜ਼ਰੂਰ ਹੈ ਜੀ। ਐਨਕਾਂ ਤੇ ਨਹੀਂ ਲੱਗੀਆਂ ਤੁਹਾਡੇ? ਨਹੀਂ, ਐਨਕਾਂ ਦੂਰ ਵਾਲੀਆਂ ਨਹੀਂ, ਨੇੜੇ ਵਾਲੀ ਲੱਗੀ। ਜਦੋਂ ਪੜ੍ਹਦਾ ਉਹ ਲਾਉਣੀ ਪੈਂਦੀ ਹੈ, ਉਹ ਤਾਂ ਦੂਜੀ ਤਾਂ ਨਹੀਂ ਲੱਗੀ। ਠੀਕ ਆ। ਹਾਂਜੀ, ਚਲੋ ਠੀਕ ਆ। ਆਪਾਂ ਦੇਖਦੇ ਹਾਂ ਜੇ ਕੁਝ ਖਾਣ ਪੀਣ ਨੂੰ ਕੋਈ ਦੱਸਦਾ। ਹਾਂਜੀ, ਖਾਣ ਪੀਣ ਨੂੰ ਜਾਂ ਕੋਈ ਨੂੰ ਦੱਸੋ। ਹਾਂਜੀ, ਠੀਕ ਹੈ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੁੜਪੁੜੀਆਂ ਦੇ ਵਿੱਚ ਜ਼ੋਰ ਲੱਗਦਾ ਤੁਹਾਡੀ ਨਿਗਾਹ ਦਾ, ਮੇਰੇ ਖਿਆਲ ਜਦੋਂ ਤੁਸੀਂ ਦੇਖਦੇ ਆ ਫਿਰ ਲਾਗੇ ਵੀ ਦੇਖਦੇ, ਦੂਰ ਵੀ ਦੇਖਦੇ ਹੋਣੇ ਆ। ਸੋ ਐਨਕਾਂ ਕਿਸੇ ਦੇ ਦੋਨੇ ਲੱਗੀਆਂ ਆ, ਵਾਸਤੇ ਕਿਸੇ ਦੇ ਲਾਗੇ ਵਾਲੀਆਂ ਲੱਗੀਆਂ, ਦੂਰ ਵਾਲੀਆਂ ਲੱਗੀਆਂ। ਪਰ ਆਪਾਂ ਕਈ ਵਾਰੀ ਨਾ ਨਿਗਾਹ ਨੂੰ ਵਧਾਉਣ ਦੇ ਲਈ ਬਹੁਤਾ ਕੁਝ ਖਾਂਦੇ ਨੇਗੇ, ਤੇ ਜ਼ਰੂਰ ਦੱਸੋ ਜੀ ਇਹਨਾਂ ਦੀ ਨਿਗਾਹ ਨੂੰ ਵਧਾਉਣ ਦੇ ਲਈ ਕੀ ਕਰ ਸਕਦੇ। ਦਲਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਵੀ ਇੱਥੇ ਰੇਡੀਓ 'ਚ ਮੈਂ 2-3 ਵਾਰੀ ਸੁਣਿਆ ਵੀ ਉੱਧਰੋਂ ਮੇਰਾ ਵਾਰੀ ਨਹੀਂ ਆਉਂਦੀ ਕੁਦਰਤੀ, ਤੇ ਉਹ ਦੱਸਿਆ ਸੀ ਜਿਹਦੇ ਹਰਨੀਆਂ ਹੋਣ ਅਦਰਕ ਤੇ ਗੁੜ ਖਾਣਾ ਚਾਹੀਦਾ। ਤੇ ਉਹ ਖਾਣਾ ਕਿਵੇਂ, ਮਤਲਬ ਕਿਹੜੇ ਤਰੀਕੇ ਨਾਲ ਖਾਣਾ ਚਾਹੀਦਾ? ਤੁਸੀਂ ਕੀ ਥਿੰਕ ਕਰਦੇ ਕਿਵੇਂ ਖਾਣਾ ਚਾਹੀਦਾ? ਮੈਨੂੰ ਤਾਂ ਐਂ ਆ ਵੀ ਅਦਰਕ ਚਾਹ ਚੀ 'ਚ ਦਾਲ ਦੂਲ 'ਚ ਪਾ ਲਓ ਤੇ ਗੁੜ ਤੂੰ ਖਾ ਲਓ। ਮੇਰੇ ਖਿਆਲ 'ਚ ਆਪਾਂ ਚਟਣੀ ਖਾਂਦੇ ਹੁੰਦੇ ਸੀ ਨਾ। ਹਾਂਜੀ, ਇਹ ਕੁੱਟ ਕੇ ਰਲਾ ਕੇ ਵੀ ਚੀਜ਼ਾਂ ਖਾਧੀਆਂ ਜਾ ਸਕਦੀਆਂ। ਮਤਲਬ ਚਟਣੀ ਬਣਾਉਣੀ ਆ ਅਦਰਕ ਤੇ ਗੁੜ ਕੁੱਟ ਕੇ। ਤੁਸੀਂ ਕੁੰਡੇ ਸੋਟੇ ਪਹਿਲਾਂ ਅਦਰਕ ਕਰ ਲਓ, ਵਿੱਚ ਗੁੜ ਪਾ ਲਓ, ਖਾ ਲਓ 2 ਚਮਚੇ। ਮਤਲਬ ਐਂ ਤਾਂ ਨਹੀਂ ਕੋਈ ਚੱਕਰ ਵੀ ਨਿਰਨੇ ਕਾਲਜੇ ਖਾਓ ਜਾਂ ਰੋਟੀ ਤੋਂ ਬਾਅਦ ਖਾਓ? ਜਦੋਂ ਕੁਝ ਨਹੀਂ ਬੋਡੀ 'ਚ ਜਾਣਾ। ਇੱਥੇ ਜਦੋਂ ਡਾਕਟਰਾਂ ਦੇ ਜਾਣੇ ਕੋਈ ਨਿਰਨੇ ਕਾਲਜੇ ਦਾ ਚੱਕਰ ਹੀ ਨਹੀਂ, ਇੰਡੀਆ 'ਚ ਹੀ ਆ। ਹਾਂਜੀ, ਠੀਕ ਆ ਜੀ। ਇਹ ਤਾਂ ਚਲੋ ਹੋ ਗਿਆ। ਤੇ ਮਤਲਬ ਹੋਰ ਵੀ ਕੁਛ ਇਹਦੇ ਲਈ ਰੋਕਥਾਮ ਲਈ ਹੁੰਦਾ ਵਾ ਹਰਨੀਆਂ ਵਾਸਤੇ? ਹੁਣ ਦੱਸਿਆ ਤਾਂ ਹੈਗਾ, ਏਦਾਂ ਹੁਣ ਆਪਾਂ ਨੂੰ ਵੀ ਯਾਦ ਨਹੀਂ ਰਹਿੰਦਾ ਨਾ। ਠੀਕ ਹੈ ਜੀ, ਕੋਈ ਗੱਲ ਨਹੀਂ। ਇਹ ਤਾਂ ਬਹੁਤ ਧੰਨਵਾਦ ਤੁਹਾਡਾ, ਦੱਸਦਾ ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ। ਸੁਣਦੇ ਜ਼ਰੂਰ ਆ ਕਰੋ ਜੀ, ਕਿਉਂਕਿ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਦੱਸੀਆਂ ਜਾਂਦੀਆਂ ਤੁਹਾਡੇ ਮਿੱਤਰ ਪਿਆਰਿਆਂ ਨੂੰ, ਹੋਰ ਆਲੇ ਦੁਆਲੇ
ਤੁਸੀਂ ਕਿਤੇ ਵੀ ਕਿਸੇ ਫੰਕਸ਼ਨ 'ਚ ਜਾਂਦੇ ਆ, ਕਿਤੇ ਗੁਰਦੁਆਰਾ ਸਾਹਿਬ ਜਾਂਦੇ, ਕਿਤੇ ਵੀ ਆ, ਤੇ ਲੋਕ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਕਿਸੇ ਚੀਜ਼ ਤੋਂ ਪੀੜਤ ਆ। ਤੇ ਜੇ ਤੁਹਾਨੂੰ ਕੁਝ ਪਤਾ ਤੇ ਜੇ ਇਸ ਚੀਜ਼ ਦਾ ਨੁਕਸਾਨ ਨਹੀਂ ਦੱਸ ਵੀ ਸਕਦੇ ਆ ਤੁਸੀਂ। ਇਹ ਭਲਾ ਆ, ਭਲੇ ਵਾਲੀ ਗੱਲ ਕਰਦੇ ਆ, ਇਹ ਕੋਈ ਬਿਜ਼ਨਸ ਨਹੀਂ, ਇਹ ਭਲਾ ਆ। ਹਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ। ਮੈਂ ਜੀ ਹਰਵਿੰਦਰ ਸਿੰਘ ਬੋਲ ਰਿਹਾ ਇੰਡੀਆਨਾ ਤੋਂ। ਮੈਂ ਨਾ ਸਾਡੇ ਇੱਕ ਕਜ਼ਨ ਹੈਗਾ, ਉਹਦੇ ਨਾ ਅੰਦਰ ਆਪਣਾ ਕੋਈ ਕੰਮ ਕਰਦਾ ਸੀ ਪਿਆ, ਪਿੰਨਾਂ ਲਾਉਂਦਾ ਸੀ ਪਿਆ, ਛੋਟੀਆਂ ਛੋਟੀਆਂ ਕਿੱਲਾਂ ਹੁੰਦੀਆਂ ਅੱਧੇ ਇੰਚ ਦੀਆਂ, ਹਾਂਜੀ, ਉਹ ਲਾਉਂਦਾ ਸੀ ਪਿਆ, ਤੇ ਉਹ ਕੁਆਟਰ ਇੰਚ ਦੀਆਂ ਸੀ। ਤੇ ਉਹਦੇ ਅੰਦਰ ਨਾ ਚਲੀ ਗਈ ਇੱਕ ਤੇ ਇੱਥੇ ਰੜਕ ਦੀ ਉਹਦੇ ਨਾ ਸੰਗ ਦੇ ਅੱਗੇ ਜਾ ਕੇ ਥੋੜੀ ਜਿਹੀ, ਜਦੋਂ ਆਪਣਾ ਉਹਨੂੰ ਨਾ ਟੇਸਟ ਆਉਂਦਾ ਸਟੀਲ ਦਾ, ਲੋਹੇ ਦਾ, ਤੇ ਉਹਦਾ ਪੇਨ ਤੇ ਨਹੀਂ ਹੁੰਦੀ, ਅੰਦਰ ਰੜਕਦੀ ਹੈ। ਨਹੀਂ, ਕੀ ਗੱਲ ਉਹਨੇ ਆਪਣੇ ਅੰਦਰ ਹੀ ਕੱਢ ਲਈ? ਉਹਨੇ ਨਾ ਏਦਾਂ ਕੀਤਾ, ਮੂੰਹ ਚ ਪਾਈਆਂ ਸੀ। ਉੱਥੇ ਕਿਤੇ ਕੰਮ ਕਰਦਾ ਸੀ ਪਿਆ, ਮਤਲਬ ਲਾਉਂਦਾ ਸੀ ਪਿਆ ਪਿੰਨਾ, ਜਿਵੇਂ ਹੁਣ ਅਸੀਂ ਵਾਲ ਤੇ ਲਾਉਂਦੇ ਨੀ ਹੈਗੇ, ਕਿਉਂਕਿ ਠੰਡ ਹੈ ਨਾ ਇੱਥੇ, ਠੰਡ ਹੋ ਜਾਂਦੀ। ਹੁਣ ਬਾਹਰ ਲਾਦੀ ਦਾ ਮੋਮਜਾਮਾ ਕੇ ਅੰਦਰ ਏਅਰ ਨਾ ਆਵੇ ਠੰਡੀ। ਤੇ ਐ ਕਰੋ, ਪਹਿਲਾਂ ਤੇ ਉਹਨੂੰ ਦੇਖੋ ਕਿੱਥੇ ਕ ਪਹੁੰਚੀ ਆ, ਉਹਦੇ ਐਕਸਰੇ ਕਰਾਏ ਆ ਤੁਸੀਂ? ਨਹੀਂ, ਐਕਸਰੇ ਨਹੀਂ ਕਰਾਇਆ। ਤੇ ਉਦਾਂ ਕਿਉਂਕਿ ਪੇਨ, ਜੇ ਤੇ ਜ਼ਿਆਦਾ ਪੇਨ ਹੁੰਦੀ ਤੇ ਫਿਰ ਤੇ ਹੁੰਦਾ ਕਿ ਫਿਰ ਤੇ ਜਾਣਾ ਹੀ ਪੈਣਾ ਸੀ ਹਸਪਤਾਲ ਦੇ, ਕਿਉਂਕਿ ਪੇਨ ਨਹੀਂ ਹੁੰਦੀ। ਮਤਲਬ ਕਹਿਣ ਦਾ ਮਤਲਬ ਕਿ ਉਦਾਂ ਅੰਦਰ ਲੱਗਦਾ ਕਿ ਅੰਦਰ ਚਲੀ ਗਈ, ਉਹ ਦੱਸਦਾ। ਤੇ ਉਹਨੇ ਤੇ ਵਾਹਵਾ ਪਾਈਆਂ ਸੀ ਮੂੰਹ ਚ, ਪਤਾ ਨਹੀਂ ਹੁਣ ਇੱਕ ਤੇ ਉਹ ਕਹਿੰਦਾ ਇੱਥੇ ਕਰਕੇ ਨਾ ਮਤਲਬ ਰੜਕਦੀ ਹੈ, ਮਤਲਬ ਜੇ ਉਹਦਾ ਟੇਸਟ ਸਟੀਲ ਦਾ ਆਉਂਦਾ ਉਹਦੇ ਮੂੰਹ ਚ ਵਿੱਚ ਜਦੋਂ ਘੁੱਟ ਨਹੀਂ ਭਰੀ ਦਾ ਲੱਗਦਾ। ਚਲੋ ਆਪਾਂ ਪੁੱਛਦੇ ਹਾਂ ਕਿਸੇ ਨੂੰ, ਜੇ ਹੋ ਸਕਦਾ ਹੋਰ ਵੀ ਕਿਸੇ ਨਾਲ ਹੈਪਨ ਹੋਇਆ ਤੇ ਜ਼ਰੂਰ ਦੱਸੂਗਾ। ਹਾਂਜੀ, ਮੈਂ ਕਿਹਾ ਜੇ ਕੋਈ ਇਹਦਾ ਕੋਈ ਇਲਾਜ ਹੋਵੇ ਜਾਂ ਕਿਸੇ ਨੂੰ ਪਤਾ ਹੋਵੇ ਤੇ ਮੈਂ ਮਤਲਬ ਕੋਈ ਦੱਸ ਦੇ ਤੇ ਠੀਕ ਹੈ। ਠੀਕ ਹੈ, ਠੀਕ ਹੈ। ਥੈਂਕ ਯੂ ਭੈਣ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਹਰਵਿੰਦਰ ਜੀ। ਦੇਖੋ, ਲੋਹਾ ਗਾਲਣ ਵਾਲੀ ਚੀਜ਼ ਜਿਹੜਾ ਢਿੱਡ ਦੇ ਵਿੱਚ ਚਲੇ ਜਾਏ, ਵੈਸੇ ਮੈਂ ਨਹੀਂ ਸੁਣਿਆ ਕਦੀ ਵੀ ਹਜੇ ਤੱਕ। ਜੇ ਕਿਸੇ ਨੂੰ ਪਤਾ ਹੈ ਤੇ ਤੁਸੀਂ ਜ਼ਰੂਰ ਦੱਸਦਾ ਹੋ। ਬਸ ਐਕਸਰੇ ਵਗੈਰਾ ਕਰਾਓ, ਦੇਖੋ ਉਹ ਤਿੱਖੀ ਹੁੰਦੀ ਆ, ਸਾਡੀ ਬੋਡੀ ਦੇ ਵਿੱਚ ਚਲੀ ਗਈ ਆ। ਐਕਸਰੇ ਕਰਾਓ ਕਿੱਥੇ ਕੁ ਪਹੁੰਚੀ ਆ ਉਹ, ਜਾਂ ਉਹ ਕੱਢ ਸਕਦੇ ਆ ਕੀ ਹੋ ਸਕਦਾ, ਨੁਕਸਾਨ ਤਾਂ ਨਹੀਂ ਉਹਦਾ ਹੈਗਾ। ਤੁਸੀਂ ਇਹਨਾਂ ਚੀਜ਼ਾਂ ਲਈ ਤਾਂ ਡਾਕਟਰ ਕੋਲ ਜਾਣਾ ਪੈਂਦਾ। ਸੋ ਆਪਾਂ ਦੇ ਕੋਲ ਤਾਂ ਕੋਈ ਇੱਦਾਂ ਦੀ ਚੀਜ਼ ਨਹੀਂ ਪਈ ਵਿੱਚੇ ਗਲ ਜਾਊਗੀ। ਅਮਰਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਮੈਂ ਤਾਂ ਦੱਸਣਾ ਸੀਗਾ ਥੋੜਾ ਜਿਹਾ ਸਸਤਾ ਜਿਹਾ ਇਲਾਜ, ਜਿਨ੍ਹਾਂ ਦੇ ਕੱਛਾਂ ਚੋਂ ਸਮੈਲ ਆਉਂਦੀ ਆ, ਪੈਰਾਂ ਵਿੱਚੋਂ ਸਮੈਲ ਆਉਂਦੀ ਆ, ਹਾਂਜੀ, ਤੇ ਆਪਣਾ ਵਿਨੀਗਨ ਜਿਹੜਾ ਸਿਰਕਾ ਕਹਿੰਦੇ ਆ, ਕੋਈ ਵੀ ਹੋਵੇ ਸਿਰਕਾ, ਚਾਹੇ ਐਪਲ ਹੋਵੇ ਚਾਹੇ ਦੂਜਾ ਹੋਵੇ, ਜਿਹੜਾ ਮਰਜ਼ੀ ਸਿਰਕਾ ਹੋਵੇ, ਉਹਨੂੰ 5 ਮਿੰਟ ਲਈ ਨਾ ਪੈਰਾਂ ਦੇ ਉੱਤੇ ਲਾ ਕੇ ਰੱਖ ਲਓ ਜਾਂ ਕੱਛਾਂ ਵਿੱਚ ਲਾ ਕੇ ਰੱਖ ਲਓ। ਉਸ ਤੋਂ ਬਾਅਦ ਫਿਰ ਨਹਾ ਲਓ ਤੇ ਤੁਹਾਡੇ ਸਮੈਲ ਆਉਣੋਂ ਹਟ ਜੂਗੀ। ਮਸਾਮਾ ਚੋਂ ਕੱਢ ਦਿੰਦਾ। ਹਾਂਜੀ ਹਾਂਜੀ, ਵੀ ਇੱਕ ਵਾਰੀ ਲਾਏ ਤੋਂ ਨਹੀਂ ਹਟਣਾ, ਵੀ ਜਦੋਂ ਤੁਸੀਂ ਨਹਾਉਂਦੇ ਹੋ ਉਦੋਂ ਲਾਵੋ ਥੋੜੇ ਕੁ ਦਿਨ, ਫਿਰ ਤੁਹਾਡੇ ਬਿਲਕੁਲ ਹਟ ਜੂ। ਪੈਰ ਵੀ ਤੁਹਾਡੇ ਫਿਰ ਠੀਕ ਹੋ ਜਾਣਗੇ, ਕਿਉਂਕਿ ਕਈ ਕਿਸਮ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਪੈਰਾਂ ਨੂੰ, ਤੇ ਤੁਸੀਂ ਲਾਵੋ, ਲਾ ਕੇ ਤੁਰੇ ਫਿਰਦੇ ਰਹੋ, ਉਸ ਤੋਂ ਬਾਅਦ ਧੋ ਲਓ ਤੇ ਫਿਰ ਠੀਕ ਹੋ ਜਾਂਦੇ ਆ। ਠੀਕ ਹੈ ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਹਾਂ, ਕਈਆਂ ਦੇ ਸਮੈਲ ਆਉਂਦੀ ਆ ਜੀ। ਮਲਕੀਤ ਕੌਰ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂ, ਮੈਂ ਬਲਜਿੰਦਰ ਜੀ ਪੁੱਛਣਾ ਸੀ, ਉਹ ਜਿਹੜਾ ਦਾਰੂ ਬਣਾਉਂਦੇ ਆ ਲਸਣ ਅਦਰਕ, ਤੇ ਉਹ ਕਿੱਦਾਂ ਬਣਾਈਦਾ ਵਾ? ਕਾਹਦੇ ਲਈ ਹੈ ਭਲਾ? ਅੱਖਾਂ ਵਾਸਤੇ। ਅੱਖਾਂ ਵਾਲਾ ਉਹ ਪਿਆਜ਼ ਤੇ ਸ਼ਾਇਦ ਲਸਣ ਸੀ, ਕੋਈ ਨਹੀਂ ਪੁੱਛ ਲੈਂਦੇ ਆਪਾਂ। ਚਿੱਟਾ ਮੈਨੂੰ ਯਾਦ ਹੈਗਾ ਵਾ, ਚਿੱਟਾ ਪਿਆਜ਼, ਲਸਣ ਤੇ ਅਦਰਕ, ਪਰ ਇਹਨਾਂ ਨੂੰ ਬਰਾਬਰ ਦਾ ਪਾਉਣਾ ਸਾਰਾ ਕੁਛ, ਜਾਂ ਇਹਨਾਂ ਨੂੰ ਗਰਮ ਵੀ ਕਰਨਾ, ਕਿੱਦਾਂ ਕਰਨਾ? ਕੋਈ ਨਹੀਂ, ਦੁਬਾਰਾ ਪੁੱਛਦੇ ਆਪਾਂ। ਇਹ ਪੁੱਛਣਾ ਜ਼ਰੂਰੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਹਾਂ, ਤੁਸੀਂ ਦੇਖੋ, ਜਦੋਂ ਵੀ 8 ਦਿਨੀ ਇਹ ਪ੍ਰੋਗਰਾਮ ਆਉਂਦਾ ਆ, ਪੁੱਛ ਸਕਦੇ ਆ ਤਾਂ ਕਿ ਤੁਸੀਂ ਕੋਈ ਗਲਤ ਚੀਜ਼ ਨਾ ਕਰ ਲਓ। ਪੁੱਛ ਲਿਆ ਕਰੋ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੇ ਕੋਈ ਨਾ ਮਤਲਬ ਕਿ ਆਪਣਾ ਕਾਬਜ਼ ਦਾ ਤੇ ਸ਼ੂਗਰ ਦਾ ਤੇ ਇਲਾਜ ਹੋਵੇ, ਤੇ ਮੇਰੇ ਹਸਬੈਂਡ ਨੂੰ, ਤੇ ਜਦੋਂ ਉਹ ਜਾਂਦੇ ਆ ਤਾਂ ਉਹ ਕੱਲ ਮੈਨੂੰ ਦੱਸਿਆ, ਕਹਿੰਦੇ ਉਹ ਗੋਲੀਆਂ ਹੋਰ ਵਧਾਈ ਜਾਂਦੇ ਆ, ਪਰ ਗਲਤ ਗੱਲ ਆ ਹਨਾ, ਕੀ ਕਰੇ ਬੰਦਾ, ਬਹੁਤ ਔਖਾ ਜਿਹਾ। ਗੋਲੀਆਂ ਕਾਬਜ਼ ਦਾ ਵੀ ਗੋਲੀਆਂ ਕਾਹਦੀਆਂ ਲੈਂਦੇ ਆ? ਸ਼ੂਗਰ ਸਾਰੇ ਕੁਛ ਦੀਆਂ ਭੈਣ ਜੀ, ਟਰੱਕ ਚਲਾਉਂਦੇ ਆ, ਤੁਹਾਨੂੰ ਪਤਾ, ਫਿਰ ਉਹ ਬਹਿਣਾ ਜ਼ਿਆਦਾ ਪੈਂਦਾ, ਉਹਦੇ ਨਾਲ ਜ਼ਿਆਦਾ ਪ੍ਰੋਬਲਮ ਆਉਂਦੀ ਆ। ਤਾਂ ਮੈਨੂੰ ਹੁਣ ਹੈਗਾ ਵੀ ਮੈਂ ਕੁਛ ਨਾ ਕੁਛ ਕਰਾਂ। ਮੈਂ ਓਦਾਂ ਕੀਤਾ ਥੋੜੇ ਕੁ ਦਿਨਾਂ ਤੋਂ, ਉਹਨਾਂ ਨੂੰ ਦਿੰਦੀ ਆ ਵੀ ਅਜਵਾਇਣ ਤੇ ਕਾਲੀ ਜੀਰੀ
ਤੇ ਇੱਕ ਹੋਰ ਚੀਜ਼ ਜਿੱਦਾਂ ਮੈਨੂੰ ਹੁਣ ਮੇਥੀ, ਤਿੰਨੇ ਚੀਜ਼ਾਂ ਇੱਕੋ ਜਿਹੀਆਂ ਰਲਾ ਕੇ ਭੈਣ ਜੀ, ਤੇ ਉਹ ਸਵੇਰ ਨੂੰ ਕਹਿੰਦੇ ਵੀ ਥੋੜਾ ਮਤਲਬ ਗਰਮ ਪਾਣੀ ਨਾਲ ਉਹ ਹੁਣ ਸਟਾਰਟ ਕੀਤਾ ਆ। ਤਾਂ ਹੁਣ ਪਤਾ ਨਹੀਂ, ਜਦੋਂ ਕੱਲ ਦੱਸੇ ਕਹਿੰਦੇ ਉਹਨਾਂ ਤਾਂ 4 ਗੋਲੀਆਂ ਕੀਤੀਆਂ, ਹੋਰ ਵਧਾਈ ਜਾਂਦੇ ਆ ਗੋਲੀਆਂ। ਕੋਈ ਨਹੀਂ, ਘਟਾ ਸਕਦੇ। ਹਾਂਜੀ, ਉਹੀ ਨਾ ਪਰੇਸ਼ਾਨੀ ਵੀ ਆ, ਜਿੱਦਾਂ ਕਹਿ ਲਓ ਹਨਾ ਵੀ ਕੁਛ ਇਹ ਬਿਮਾਰੀਆਂ ਥੋੜੀ ਆ ਇਹ। ਹਾਂਜੀ, ਨਹੀਂ ਬਿਮਾਰੀ ਤਾਂ ਹੈ ਨਹੀਂ, ਪਰ ਚਲੋ ਜੇ ਕੋਈ 10 ਭੈਣ ਭਰਾ ਕੋਈ ਦੱਸੇ ਤੇ ਇਲਾਜ ਹਨਾ। ਠੀਕ ਹੈ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ, ਨਾ ਤਾਂ ਕੋਈ ਕਬਜ਼ ਬਿਮਾਰੀ ਆ, ਜਿਹਨੂੰ ਹੋਈ ਆ ਉਹਨੂੰ ਐਂ ਲੱਗਦਾ ਆ। ਜੇ ਨਾਲੋਂ ਨਾਲ ਹੀ ਆਪਾਂ ਆਪਣੇ ਖਾਣ ਪੀਣ ਨੂੰ ਸੂਤ ਕਰ ਲਈਏ, ਜਿਹੜੀ ਸ਼ੂਗਰ ਆ, ਇਹ ਵੀ ਹੁਣ ਮੈਂ ਬਹੁਤ ਲੋਕਾਂ ਤੋਂ ਸੁਣਿਆ, ਬਹੁਤ ਲੋਕਾਂ ਨੂੰ ਹੋਰ ਜਿਹੜੇ ਕੋਈ ਡਾਕਟਰ ਗੱਲਾਂ ਕਰਦੇ ਸੁਣੇ ਕਿ ਇਹ ਕੋਈ ਬਿਮਾਰੀ ਨਹੀਂ ਹੈਗੀ, ਇਹ ਸਿਰਫ ਇੱਕ ਤੁਹਾਡਾ ਲਾਈਫ ਸਟਾਈਲ ਆ, ਖਾਣ ਪੀਣ ਦੀ ਆ। ਸੋ ਇਸ ਦੇ ਨਾਲ ਦੀ ਨਾਲ ਨਾ ਸ਼ੂਗਰ 'ਤੇ ਗੱਲਾਂ ਕਰਦੇ ਵੀ ਰਵਾਂਗੇ ਆਪਾਂ। ਅਤੇ ਜਿਹੜੀਆਂ ਤੁਸੀਂ ਕਬਜ਼ ਦਾ ਪੁੱਛਿਆ ਆ, ਅਤੇ ਉਹ ਤਾਂ ਬੜਾ ਸੌਖਾ ਜਿਹਾ ਕੰਮ ਹੈਗਾ ਆ। ਅੰਜੀਰਾਂ ਲੈ ਆਵੋ ਜਾਂ ਕੈਸਟਰ ਆਇਲ ਹੈਗਾ, ਉਹਦਾ ਚਮਚਾ ਲੈ ਲਓ, ਉਹਦੇ ਨਾਲ ਵੀ ਠੀਕ ਰਹਿੰਦਾ ਬੰਦਾ। ਹਰਵਿੰਦਰ ਸਿੰਘ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿੱਦਾਂ ਮੈਂ ਬਾਥਰੂਮ 'ਚ ਸਟਕ ਹੋ ਕੇ ਡਿੱਪਿਆ, ਜਿੱਦਾਂ ਮੇਰੇ ਸੱਟ ਲੱਗੀ ਆ ਸਾਈਡ 'ਤੇ। ਅੱਛਾ। ਮੈਂ ਐਕਸਰਾ ਵੀ ਕਰਾਇਆ, ਉਹ ਐਕਸਰੇ 'ਚ ਤਾਂ ਕੁਛ ਨਹੀਂ ਆਇਆ, ਉਹ ਠੀਕ ਆ। ਉਹ ਕਹਿੰਦੇ ਦਵਾਈ ਦਿੱਤੀ ਸੀ ਡਾਕਟਰ ਨੇ, ਉਹ ਮੈਂ ਦਵਾਈ ਲਾਉਂਦਾ ਤਾਂ ਉਹ ਕੋਈ ਫਰਕ ਨਹੀਂ ਪਿਆ ਉਹਨੂੰ। ਜ਼ਖਮ ਹੋਇਆ? ਜ਼ਖਮ ਨਹੀਂ, ਉੱਦਾਂ ਹੀ ਆ, ਦੁਖਦਾ, ਦਰਦ ਹੁੰਦਾ। ਉਹ ਤੁਹਾਡੇ ਠੋਕ ਹੋ ਗਏ ਤੁਸੀਂ? ਹਾਂਜੀ ਹਾਂਜੀ। ਤੁਹਾਡਾ ਮਾਸ ਦੁਖਦਾ? ਜਿੱਦਾਂ ਮਾਸ ਦੁਖਦਾ, ਉਹ ਸਾਈਡ ਤੇ ਢੂਹੀ ਤੇ ਉਹ ਮੈਂ ਡਿੱਗਿਆ, ਉਹ ਪੜਦਾ ਵੀ ਨਾਲ ਡਿੱਪਿਆ, ਤਾਂ ਮੈਂ ਜ਼ੋਰ ਨਾਲ ਡਿੱਗ ਗਏ? ਜ਼ੋਰ ਨਾਲ ਡਿੱਗ ਗਏ? ਹਾਂਜੀ ਹਾਂਜੀ। ਠੀਕ ਹੈ। ਕਿੰਨੇ ਦਿਨ ਹੋਏ ਡਿੱਗਿਆ ਨੂੰ? ਹੋ ਗਿਆ 5-6 ਦਿਨ ਹੋ ਗਏ। ਕੋਈ ਨਹੀਂ, ਤੁਸੀਂ ਠੀਕ ਹੋ ਜਾਣਾ। ਕੋਈ ਨਹੀਂ, ਆਪਾਂ ਪੁੱਛਦੇ ਹਾਂ। ਹਲਦੀ ਵਾਲਾ ਦੁੱਧ ਪੀਵੋ ਤੇ ਆਪਾਂ ਪੁੱਛ ਲੈਂਦੇ ਹਾਂ। ਠੀਕ ਹੈ, ਚਲੋ ਠੀਕ ਹੈ ਜੀ। ਹਾਂ, ਇਹ ਬੰਦਾ ਠੋਕ ਹੋ ਜਾਏ ਨਾ, ਉਹਦੇ ਸੱਟ ਲੱਗ ਜਾਂਦੀ ਆ। ਹਾਈ ਹੋ ਗਈ ਤੁਹਾਡੇ, ਹਟ ਜੂਗੀ, ਡੋਂਟ ਵਰੀ। ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ। ਉਹਨਾਂ ਕਾ ਤੁਹਾਡਾ ਦੁੱਧ 'ਚ ਨਾ ਫਰਕੜੀ ਪਾ ਕੇ ਪੀਣ, ਝੱਟ ਆਰਾਮ ਆ ਜਾਏਗਾ ਦਰਦਾਂ ਦਾ। ਠੀਕ। ਕਰਨੀਆਂ ਰੋਜ਼ ਦੱਸ ਜਾਂਦੇ ਆ, ਮੋੜ ਤੇ ਅਦਰਕ ਕੁੱਟ ਕੇ ਰੱਖ ਲਓ, 2-4 ਦਿਨਾਂ ਦਾ ਇਕੱਠਾ ਕੁੱਟ ਕੇ ਆਪਾਂ ਰੱਖ ਸਕਦੇ ਹਾਂ ਬਰਾਬਰ। ਫਰਿੱਜ 'ਚ ਰੱਖ ਸਕਦੇ ਹਾਂ। ਹਾਂਜੀ ਹਾਂਜੀ। ਰੋਜ਼ ਵੱਡਾ ਸਾਰਾ ਚਮਚਾ ਭਰਿਆ, ਤੇ ਜਿਵੇਂ ਚੀਜ਼ ਚਿੱਤ ਕੇ ਖਾਈ ਦੀ ਖਾ ਲੈਣ, ਤੇ ਜਿੱਥੇ ਹਰਨੀਆਂ ਨਾ ਤੇ ਘਿਓ ਦੀ ਮਾਲਸ਼ ਕਰਨ। ਇਹ ਬੜਾ ਆਰਾਮ ਕਈਆਂ ਨੂੰ ਆਇਆ ਜੀ। ਲੱਤਾਂ ਚੜ੍ਹਨ ਵਾਲਿਆਂ ਮੈਂ ਕਈ ਵਾਰੀ ਅੱਗੇ ਦੱਸਿਆ, ਮੇਰੀਆਂ ਖੁਦ ਚੜ੍ਹਦੀਆਂ ਸੀ ਬੜੀਆਂ। ਇੱਕ ਤਾਂ ਜਿਹੜੀ ਸਾਬਣ ਦੀ ਕਾਚੀ ਹੈ ਨਾ, ਉਹ ਮੇਰੇ ਬਿਸਤਰੇ ਵਿੱਚ ਪਈ। ਹਾਂਜੀ, ਬਹੁਤ ਫਾਇਦਾ। ਜ਼ਰੂਰੀ ਨਹੀਂ ਵੀ ਤੁਸੀਂ ਜਿੱਥੇ ਹੁੰਦੀ ਉੱਥੇ ਤੁਸੀਂ ਰੱਖਣੀ, ਕਿਤੇ ਵੀ ਰੱਖ ਲੱਤਾਂ ਪਾਸੇ ਰੱਖ ਕੇ ਪਈ ਰਵੇ ਵਿੱਚ ਬਿਸਤਰੇ ਦੇ। ਮੈਨੂੰ ਬਹੁਤ ਚੜ੍ਹਦੀਆਂ ਸੀ, ਤੇ ਮੈਂ ਨਾ ਸੁੰਡ ਤੇ ਕਾਲੀ ਮਿਰਚ ਤੇ ਹਲਦੀ ਲੈਂਦੀ ਰਹੀ ਹਾਂ, ਥੋੜੀ ਥੋੜੀ ਨਾ, 2 ਟਾਈਮ ਕੋਸੇ ਪਾਣੀ ਨਾਲ। ਇੱਕ ਮੈਂ ਵਿਟਾਮਿਨ ਡੀ ਖਾਦੇ ਸੀ, ਮੁੜ ਕੇ ਮੇਰੀਆਂ ਤੇ ਨਾੜਾਂ ਨਹੀਂ ਚੜੀਆਂ। ਸੌਖਾ ਜਿਹਾ ਕੰਮ ਹੈ। ਇੱਕ ਭੈਣ ਜੀ ਪੁੱਛਦੇ ਪਏ ਸੀ ਨਾ, ਪਾਊਡਰ ਪਾਉਣਾ ਤੁਲਸੀ ਦਾ, ਕਦੀ ਵੀ ਆਉਂਦਾ ਗਲੋ ਦਾ ਪਾਊਡਰ ਨਹੀਂ ਕਾੜੀ ਦਾ, ਨਹੀਂ ਪਾਈਦਾ ਕਿਸੇ ਚੀਜ਼ ਵਿੱਚ ਵੀ। ਪਾਣੀ ਨਾਲ ਤੁਸੀਂ ਲੈਣਾ ਲੈ ਸਕਦੇ ਹੋ। ਜਦੋਂ ਵੀ ਬੁਖਾਰ ਦਾ ਇੱਕੋ ਹੀ ਇਲਾਜ ਹੈ, ਝੱਟ ਉਤਰ ਜਾਂਦਾ ਹੈ। ਇੱਕ ਤੁਲਸੀ ਦੇ ਪੱਤੇ 2-4 ਲੈ ਲਏ, 2-4 2 ਪੱਤੇ ਗਲੋ ਦੇ ਲੈ ਲਓ, ਸੌਂਫ ਤੇ ਇਲਾਚੀ ਛੋਟੀ ਪਾ ਲਓ, ਬਨਕਸ਼ਾ ਮਲੱਠੀ ਪਾ ਕੇ ਨਾ 1 ਗਲਾਸ ਪਾਣੀ ਉਬਲਣਾ ਧਰੋ। ਹੌਲੀ ਹੌਲੀ ਉਬਲੇ, ਜਦੋਂ ਅੱਧਾ ਰਹਿ ਜਾਣਾ, ਥੋੜੀ ਜਿਹੀ ਪੱਤੀ ਪਾ ਕੇ, ਥੋੜਾ ਜਿਹਾ ਦੁੱਧ ਪਾ ਕੇ ਨਾ, ਉਹ ਕਾੜਾ ਜਿਹਾ ਉਹ ਲਵੋ, ਨਾਲ ਬੁਖਾਰ ਦੀ ਗੋਲੀ ਲਵੋ। ਤੁਹਾਡਾ ਸਾਰਾ ਦਿਨ 'ਚ ਹੀ ਬੁਖਾਰ ਉਤਰ ਜਾਏਗਾ। ਜ਼ਰੂਰੀ ਨਹੀਂ ਵੀ ਆਪਾਂ ਗੋਲੀਆਂ ਹੀ ਲਈਏ ਤਾਂ ਹੀ ਆਪਾਂ ਆਰਾਮ ਆਉਂਦਾ ਹੈ ਨਾ, ਇਹਦੇ ਨਾਲ ਵੀ ਆ ਜਾਂਦਾ। ਮੈਂ ਕਿਸੇ ਨੇ ਕੰਨ ਪਰ ਪੁੱਛਿਆ ਸੀ, ਮੈਂ ਅੱਜ ਰਿਕਾਰਡ ਸੁਣਦੀ ਸਾਂ ਤੁਹਾਡੀ, ਜੇ ਤਾਂ ਕੰਨ ਜਿਹੜਾ ਡੁੱਲਦਾ ਹੈ ਨਾ, ਉਹਨੂੰ ਆਪਾਂ ਜਿਵੇਂ ਕਹਿੰਦੇ ਕੰਨ ਡੁੱਲਦਾ, ਰੇਸ਼ਾ ਡਿੱਗਦਾ ਹੈ, ਇਨਫੈਕਸ਼ਨ ਹੋ ਗਿਆ ਹੈ, ਤੇ ਆ ਸੌਖਾ ਜਿਹਾ ਇਲਾਜ ਹੈ। ਕਈਆਂ ਨੂੰ ਮੈਂ ਉੱਥੇ ਦੱਸਿਆ ਤੇ ਆਰਾਮ ਆ ਗਿਆ। ਉਹ ਨਾ ਕੌਡੀਆਂ ਲੈ ਕੇ ਨਾ 5-4 ਕੌਡੀਆਂ, ਤੇ ਉਹਨਾਂ ਨੂੰ ਸਾੜਿਆਂ ਨੂੰ ਸੜ ਕੇ ਸੁਆਹ ਹੋ ਜਾਣਗੀਆਂ। ਤੇ ਉਹਨਾਂ ਨੂੰ ਪੀਸ ਕੇ ਨਾ, ਮੈਂ ਥੋੜੀ 2 ਕੱਖ 3 ਕੱਖ ਜਿੰਨੀ ਚੁਟਕੀ ਅੱਧੀ ਉਹਦੇ ਨਿੰਬੂ ਨਿਚੋੜ ਕੇ ਨਾ, ਕੰਨ 'ਚ ਬੂੰਦਾਂ ਪਾ ਕੇ ਤੇ ਵਿੱਚ ਰੂੰ ਰੱਖ ਲੈਣ। ਜਦੋਂ ਪਾਉਣੀ ਨਾ, ਉਸ ਪਾਸੇ ਕੰਨ ਵਾਲਾ ਜਿਹੜਾ ਪਾਸਾ ਉੱਪਰ ਰੱਖਣ, ਕਿਉਂਕਿ ਅੰਦਰ ਅਸਰ ਹੁੰਦਾ ਰਹਿ ਗਿਆ। ਇਹਦੇ ਨਾਲ ਬੜਾ ਆਰਾਮ ਆਇਆ। ਛੋਟਾ ਜਿਹਾ ਇਲਾਜ ਹੈਗਾ। ਤੇ ਇੱਕ ਉਹਨਾਂ ਨੇ ਕਿਹਾ ਸੀ ਨਾ, ਮੈਂ ਰੋਜ਼ ਕੱਲ ਵੀ ਸੁਣਿਆ, ਉਦੋਂ ਸੁਣਿਆ ਸੀ ਜਿੱਦਣ ਮੈਂ ਪਿਛਲੇ ਮੰਗਲਵਾਰ, ਤੇ ਮੈਂ ਰਿਕਾਰਡ ਵੀ ਸੁਣੀ, ਜਦੋਂ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨਾ, ਪਹਿਲੇ ਨੰਬਰ ਤਾਂ ਅਸੀਂ ਵੀ ਪਾਲੇ ਨੇ, ਬੱਚੇ ਦੀ ਮਾਂ ਜਦੋਂ ਦੁੱਧ ਪਿਆਉਂਦੀ ਹੈ ਜਾਂ ਨਹੀਂ ਉਹ ਪਿਆਉਂਦੀ ਪਈ, ਪਿਆਉਣ ਵਾਲੀਆਂ ਮਾਵਾਂ ਖਾਣ ਪੀਣ ਤੋਂ ਵੀ ਜ਼ਿਆਦਾ ਬੱਚੇ ਨੂੰ ਇਸ ਤਰ੍ਹਾਂ ਹੋ ਜਾਂਦਾ। ਦੂਜਾ, ਜਦੋਂ ਵੀ ਛੋਟੇ ਬੱਚੇ ਨੂੰ ਟੱਟੀਆਂ ਲੱਗਦੀਆਂ, ਤੁਸੀਂ ਰਾਈਟ ਵੀ ਉਹਨੂੰ ਸੌਂਫ ਦਾ ਅਰਕ
ਥੋੜੀ ਜਿਹੀ ਅੰਗੂਰ ਦੀ ਖੰਡ ਪਾ ਕੇ ਦਿਓ, ਕਿਉਂਕਿ ਜਵੈਨ ਉਬਾਲੀ ਜਿਹੜੀ ਉਹ ਗਰਮ ਹੋ ਜਾਏਗੀ ਤੇ ਜਿਹੜਾ ਜਵੈਨ ਦਾ ਹੋਵੇਗਾ ਆਪਣਾ ਅਰਕ, ਇਹਦੇ ਵਿੱਚ ਥੋੜੀ ਕੌੜਾ ਹੁੰਦਾ, ਥੋੜੀ ਚੁਟਕੀ ਪਾ ਕੇ ਦਿਓ। ਇਹ ਦੋਨੋਂ ਚੀਜ਼ਾਂ ਨਾਲ ਹੀ ਬੱਚੇ ਜਿਹੜੀ ਟੱਟੀਆਂ ਰੁਕ ਜਾਂਦੀਆਂ ਨੇ, ਜਿਹੜੇ ਕਹਿੰਦੇ ਨੇ ਆਪਣਾ ਉਹ ਹੋਇਆ ਪਿਆ ਹੈ। ਇੱਕ ਆਪਾਂ ਇੱਥੇ ਠੰਡੇ ਦੁੱਧ ਫਰਿੱਜ 'ਚ, ਮੈਂ ਅੱਗੇ ਵੀ ਇੱਕ ਰੋਕਿਆ ਸੀ ਵੀ ਸੌਂਫ ਪਾ ਕੇ ਦੁੱਧ ਉਬਾਲ ਕੇ ਭਾਂਡੇ 'ਚ ਪਾ ਕੇ ਫਰਿੱਜ 'ਚ ਰੱਖ ਲਓ। ਜਦੋਂ ਤੁਸੀਂ ਬੱਚੇ ਨੂੰ ਬੋਤਲ 'ਚ ਪਿਆਉਣਾ ਉਦੋਂ ਤੁਸੀਂ ਕੋਸਾ ਕਰਕੇ ਪਿਆ ਲਓ, ਉਹ ਵਾਈ ਨਹੀਂ ਪੈਂਦਾ, ਉਹ ਬਿਲਕੁਲ ਸਾਫ਼ ਦੁੱਧ ਰਹਿੰਦਾ। ਤੇ ਰੈਸ਼ ਹੈ ਨਾ, ਤੁਹਾਨੂੰ ਖੱਟਾ ਖੱਟਾ ਦਹੀਂ ਲੈ ਕੇ ਨਾ ਉਹਨੂੰ ਜਿੱਥੇ ਰੈਸ਼ ਉੱਥੇ ਮਲਣ, ਉਹਨੂੰ ਖੱਟਾ ਦਹੀਂ ਹੋਵੇ ਭਾਵੇਂ ਵੱਖਰਾ ਹੀ ਜਮਾਉਣਾ ਪਵੇ। ਇੱਕ ਬੈਟਨੋਵੇਟ ਲੈ ਕੇ ਨਾ ਟੂਬ ਲਾਉਣ, ਉਹਨੂੰ ਬੜੀ ਛੇਤੀ ਆਰਾਮ ਆ ਜਾਣਾ ਬੱਚੇ ਨੂੰ। ਉਹ ਭੈਣ ਜੀ ਜਿੰਦੇ ਅੰਗੂਠੇ 'ਚ ਵਿਆਹੀ ਪਾਟੀ ਨਾ, ਹਲਦੀ ਪਾ ਕੇ ਸਾੜ ਕੇ ਕੋਲਾ ਕਰ ਲੈਣ ਬਿਲਕੁਲ। ਤੋ ਜਾਂ ਆਪਣੇ ਰੂਮ ਵਾਲੇ ਬੁੜੇ ਨਾਲ ਜਾਂ ਉਵੇਂ ਹੀ ਨਾ ਗਰਮ ਉਹਦੇ ਵਿੱਚ ਪਾਉਣ, ਥੋੜਾ ਪਟਾੜਾ ਤੇ ਪਏਗਾ, ਪਾ ਕੇ ਨਾ ਫਿਰ ਰੂੰ ਡੋਬ ਕੇ ਉੱਤੇ ਬੰਨਣ, 2-3 ਵਾਰ ਰਾਤ ਨੂੰ ਬੰਨ ਲੈਣ, ਉਹਨਾਂ ਬਿਲਕੁਲ ਆਰਾਮ ਆ ਜਾਏਗਾ। ਲੱਤਾਂ ਦੁਖਣ ਵਾਲੀਆਂ ਸਭ ਨੂੰ ਇੱਕੋ ਕਿਹੋ ਕਰੋ, ਇੱਕ ਜਵੈਣ, ਮੋਟੀ ਇਲਾਚੀ, ਦਾਲਚੀਨੀ, ਸਰ੍ਹੋਂ ਤੇਲ ਸਾੜ ਕੇ ਮਾਲਿਸ਼ ਕਰੋ ਲੱਤਾਂ ਨੂੰ, ਤੇ ਕਾਲੀਆਂ ਮਿਰਚਾਂ ਖਾਓ ਨਿੰਬੂ ਵਾਲੀਆਂ, ਲੋਹੇ ਵਰਗੀਆਂ ਲੱਤਾਂ ਹੋ ਜਾਂਦੀਆਂ ਨੇ। ਆਪਾਂ ਆਮ ਹੀ ਵਰਤੇ ਰਹਿੰਦੇ ਇਹਨੂੰ ਤਾਂ, ਜਿਹੜਾ ਆਪਣਾ ਇਲਾਜ ਆਮ ਹੀ। ਤੇ ਹਰਨੀਆਂ ਮੈਂ ਦੱਸ ਦਿੱਤੀਆਂ ਨੇ, ਬਸ ਇਹ ਹਰਨੀਆਂ ਵਾਲਾ ਇਲਾਜ ਇੰਨਾ ਕਰਕੇ ਵੇਖ ਲਓ ਤੇ ਤੁਹਾਨੂੰ ਫਰਕ ਪੈ ਜਾਏਗਾ। ਓਕੇ ਵੇਲੇ ਤੁਸੀਂ ਕਾਲ ਲਵੋ, ਮੈਂ ਫਿਰ ਅਗਲੀ ਵਾਰੀ ਫਿਰ ਦੱਸਾਂਗੀ ਹੋਰ। ਥੈਂਕ ਯੂ ਜੀ, ਥੈਂਕ ਯੂ ਗੁਰਦੀਪ ਕੌਰ ਜੀ, ਆਪਣਾ ਖਿਆਲ ਰੱਖਣਾ। ਥੈਂਕ ਯੂ ਜੀ। ਜੋਗਾ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆ ਜਿਹੜਾ ਦੱਸਿਆ ਜਿਹੜਾ ਕਹਿੰਦੇ ਲੋਹਾਂ ਦਾ ਚਿਰ ਗਿਆ ਭੈਣ ਜੀ, ਇਹ ਤੁਸੀਂ ਗਲਗਲ ਦਾ ਜੂਸ ਕੱਢ ਲਓ, ਗਲਗਲ ਦਾ ਜੂਸ ਜੀ। ਅੱਛਾ। ਜਾਂ ਤਾਂ ਉਹਨੂੰ ਜਿੰਨੇ ਵਿੱਚ 2 ਵਜੇ 4 ਵਜੇ ਜੂਸ ਕੱਢ ਕੇ ਤੇ ਥੋੜਾ ਨਮਕ ਲਗਾ ਲਓ, ਉਹ 2 ਜਾਂ 4 ਵਜੇ ਜਿਹਦੀ ਵੀ ਪੀ ਪੀਵੇ ਜੀ ਉਹ। ਅੱਛਾ। ਗਲ ਜੇ ਸਗੋਂ ਗਾਲ ਦਿੰਦੀ ਹੈ ਜੀ, ਲੋਹਾ ਗਾਲ ਦਿੰਦੀ ਹੈ ਇਹ। ਹਾਂ, ਇਹ ਵੀ ਮੈਨੂੰ ਦੱਸਣ ਕਿ ਕੋਸ਼ਿਸ਼ ਕਰੀ ਜਾਣੀ ਚਾਹੀਦੀ ਜੀ। ਇਹ ਚੀਜ਼ ਗਾਲਣ ਨੂੰ ਸਭ ਤੋਂ ਚੰਗੀ ਚੀਜ਼ ਗਲਗਲ ਹੈ ਜੀ। ਅੱਛਾ। ਮੈਨੂੰ ਕਿਸੇ ਬੰਦੇ ਕਿਸੇ ਵੈਦ ਨੇ ਦੱਸੀ ਸੀ ਗੱਲ ਜੀ। ਠੀਕ ਹੈ ਜੀ। ਹਾਂ ਮਿਹਰਬਾਨੀ, ਥੈਂਕ ਯੂ। ਹਾਂ, ਟਰਾਈ ਕਰਕੇ ਦੇਖ ਸਕਦੇ ਹਾਂ, ਨਾਲ ਐਕਸਰੇ ਵੀ ਦੇਖ ਸਕਦੇ ਹਾਂ ਜੀ ਕਿੱਥੇ ਕਿ ਪਹੁੰਚਿਆ ਮਾਲ। ਦਿਆਲ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇਹ ਜਿਹੜੇ ਵੀਰ ਜੀ ਨੇ ਕਿਹਾ ਨਾ ਵੀ ਲੋਹੇ ਦੀ ਕਿੱਲ ਨਿਕਲ ਗਈ ਅੰਦਰ, ਇਹ ਮੇਰਾ ਤਾਂ ਛੋਟਾ ਸੀਗਾ ਯਾਦ ਹੈ, ਸੰਜੇ ਸਾਬਣ ਹੁੰਦਾ ਸੀਗਾ ਇੱਕ। ਅੱਛਾ। ਮੇਰੇ ਬੇਟੇ ਨੇ ਉਹ ਕਿੱਲ ਕੱਢ ਕੇ ਨਿਗਾਰ ਲਈ। ਅੱਛਾ। ਅੰਦਰ ਚਲੀ ਗਈ। ਫਿਰ ਮੈਂ ਕਿਸੇ ਨੂੰ ਪੁੱਛਿਆ, ਉਹ ਕਹਿੰਦੇ ਵੀ ਕੇਲੇ ਖਿਲਾਓ ਇਹਨੂੰ। ਕੇਲੇ ਵੀ ਫਿਰ ਕੇਲੇ ਉਹਦੇ ਚ ਫਸ ਜਾਂਦੀ ਆ। ਫਿਰ ਕੇਲੇ ਵੀ ਮੈਂ ਖਿਲਾਏ। ਪਟਿਆਲੇ ਦੇ ਕੋਲ ਇੱਕ ਪਿੰਡ ਆ ਖਰੌੜੀ, ਉੱਥੇ ਇੱਕ ਜਨਾਨੀ ਕੱਢਦੀ ਆ ਕਿੱਲ ਕੱਢਦੀ ਆ। ਕਿਵੇਂ ਕੱਢਦੀ ਆ ਇਹ? ਉਹ ਪਤਾ ਨੀ ਭੈਣ ਜੀ, ਉਹਨੂੰ ਤਾਂ ਜਸੇ ਮੈਂ ਗਈ ਸੀਗੀ, ਮੈਂ ਆਪ ਆਪਣੇ ਅੱਖੀ ਦੇਖ ਕੇ ਆਈ ਹਾਂ। ਮੇਰੀ ਬੇਟੀ ਦਾ ਕੰਡਾ ਚੁੱਭ ਗਿਆ ਸੀਗਾ ਕਿੱਕਰ ਦਾ, ਉਹ ਇੱਕ ਬਲੇਡ ਜਿਹਾ ਲੈ ਕੇ ਨਾ ਭੈਣ ਜੀ ਟੱਕ ਜਾ ਮਾਰਦੀ, ਜਦੇ ਚੀਜ਼ ਕੱਢ ਦਿੰਦੀ ਸੀ ਉਹ। ਹੁਣ ਆਪ ਤਾਂ ਹੈ ਨੀ, ਗੁਰਦੇਵ ਕੌਰ ਸੀਗੀ, ਖਰੌੜੀ ਪਿੰਡ ਆ, ਪਟਿਆਲੇ ਤੋਂ ਪਹਿਲਾਂ ਆਉਂਦਾ। ਨਹੀਂ, ਇਹ ਤਾਂ ਇੱਥੇ ਹੈਗੇ ਆ। ਫਿਰ ਜਾ ਸਕਦੇ ਆ ਜੀ ਇੰਡੀਆ ਜਿਵੇਂ ਆਪਣਾ ਇਲਾਜ ਕਰਾਉਣਾ। ਪਹਿਲਾਂ ਡਾਕਟਰ ਨੂੰ ਤਾਂ ਪੁੱਛ ਲੈਣਾ, ਹਜੇ ਤਾਂ ਉਹਨਾਂ ਦੀ ਚੁੱਭਦੀ ਆ ਮਾੜੀ ਜੀ। ਚੁੱਭਦੀ ਹੈ, ਕੇਲੇ ਦੇ ਵਿੱਚ ਫਸ ਜਾਂਦੀ। ਫਿਰ ਕੇਲਾ ਖਾਓ ਤੁਸੀਂ, ਕੇਲਾ ਖਾਓ। ਠੀਕ ਹੈ।